अस्सलाम वालेकुम, सत श्री अकाल, प्रणाम दोस्तों। मैं नासिर किसाना और तुसीं देख रहे हो पंजाबी चैनल एक पिंड पंजाब दा। साडा अज दा व्लॉग असीं ननकाना साहब दा तुहानूं दिखाना है जी, जिहदे विच साडीआं संगतां ननकाना साहब दे दर्शन करन लई गईआं और उत्थे मुसलमानां नाल इन्हां दी मुलाकात होई। की गलबात होई ओह सारी अज दे व्लॉग विच तुसीं देखोगे जी। जिथे साढ़े चढ़ते पंजाब तो संगत आदियां उहदे नाल पाकिस्तान दे विचों भी बहुत सारे लोग जिहड़े इत्थे गुरुद्वारा जन्म स्थान जिहड़ा उत्थे देखण आंदे, दर्शन करन आंदे आ। और इहदा सबूत अज साडी वीडियो विच तुसीं देख सकदे हो कि अज सब तो ज़्यादा तादाद अगर आपां गल करिए 80% जिहड़े साडे है ना जी, वो मुसलमान भाईचारे दे लोग जिहड़े इत्थे दर्शन करन आए आ जी। चढ़दे पंजाब तो चीचा वतन तो हाँ नहीं लहंदा पंजाब अपना नहीं अपने बड़े किधरों आए सी बजुर्ग अपने ਅਸੀਂ ਤਾਂ ਇੱਥੇ ਹੀ ਸ਼ੁਰੂ ਤੋਂ ਰਹਿ ਰਹੇ ਹਾਂ। ਤੇ ਹਾਂ ਲਹਿੰਦੇ ਪੰਜਾਬ ਵਿੱਚ ਬੇਸਿਕਲੀ ਲੋਕਲ ਆ। ਸਾਡੇ ਬਜ਼ੁਰਗ ਉਧਰੋਂ ਆਏ ਸੀਗੇ, ਲੁਧਿਆਣਾ ਜ਼ਿਲ੍ਹਾ ਸੀਗਾ, ਕਲੋਦੀ ਚੱਕ ਸੀਗਾ। ਅੱਛਾ ਹਾਂਜੀ ਤੇ ਜਾਣ ਨੂੰ ਦਿਲ ਕਰਦਾ ਬਹੁਤ ਹੋ ਕੇ ਆਏ ਆ ਜੀ। ਕਿ ਉਹ ਬਜ਼ੁਰਗਾਂ ਅਰੇ ਜਾਏ ਉਹਦੇ ਹਾਂਜੀ ਇੰਡੀਆ ਜਾਏ ਆ ਆਏ ਆ ਉਹ ਅੱਜ ਕਿਹੜੇ ਸੰਨ ਚ ਕਰਤਾਰਪੁਰ ਵੀ ਹੋਇਆ ਆ, ਅੱਛਾ ਉਦੋਂ ਵੀ ਜਾ ਕੇ ਆਏ ਸੀ। ਇੱਥੇ ਕਿਹੜੀ ਜਗ੍ਹਾ ਬੈਠੇ ਆ? ਇਹ ਜੇ ਸਾਈਵਾਲ ਛੜਾ ਦੇ ਲਾ ਸਾਈਵਾਲ ਪਿੰਡ ਕਿਹੜਾ ਆਪਣਾ? 14-11 ਐਲ 14-11 ਐਲ ਜੀ ਜੀ। ਠੀਕ ਹੋ ਗਿਆ ਜੀ ਭਾਈ। ਆਪਣਾ 17-11 ਜੀ 17-11 25-11 ਐਲ 25-11 ਐਲ 258 ਵਾਹ ਜੀ ਵਾਹ। ਇੱਧਰ ਤੇ ਐਲ ਹੀ ਇਕੱਠੇ ਹੋ ਗਏ ਲਾਹੌਰ ਹੈ। ਲਾਹੌਰ ਅੱਛਾ ਤੁਸੀਂ ਵੀ ਸਰਕਾਰ ਗੱਲ ਸੁਣੋ ਮੇਰੀ, ਗੁੱਸਾ ਨਾ ਕਰਿਓ। ਇਕੱਠਾ ਮਾਲ ਬਹੁਤ ਕੀਤਾ ਆਣਾ ਤੋਂ ਵੱਡਿਆਂ ਨੇ ਛੱਡਿਆ ਨਹੀਂ ਹੋਣਾ, ਮੂੰਝਾ ਫੇਰਿਆ ਹੋਣਾ ਦਵਾਰ ਕੇ ਹੈ। ਵੱਡੀਆਂ ਨੇ ਮਾਫੀ ਦੇ ਦਿੱਤੀ ਆ। ਅੱਛਾ ਕੋਈ ਕਿਸ ਤਰ੍ਹਾਂ ਸਿਆਸੀ ਹੁਣ ਵੀ ਕਰ ਰਿਹਾ ਹੈ, ਹੁਣ ਵੀ ਕਰ ਰਹੇ ਆ, ਅਜੇ ਵੀ ਜਾਨ ਨਹੀਂ ਚੜ ਰਿਹਾ। ਹਲੇ ਵੀ ਜਾਨ ਨਹੀਂ ਛੱਡਦੇ ਹੈਗੇ। ਸੀ ਬੇਸ ਸੀ ਹਾਂ ਹਾਂ। ਲੇਕਿਨ ਇਹਨਾਂ ਨੇ ਮੁਹੱਬਤਾਂ ਵੰਡੀਆਂ, ਕਿਸੇ ਨੂੰ ਕੁਝ ਨਹੀਂ ਕਿਹਾ। ਫੇ ਉਹ ਮਾਲ ਕੌਣ ਲੈ ਗਿਆ? ਕੋਈ ਨਹੀਂ ਮੰਨਦਾ ਵੀ ਅਸੀਂ ਚੱਕਿਆ। ਕਿੱਧਰ ਗਿਆ? ਲੇਕਿਨ ਪਰ ਇਹ ਘਰ ਛੱਡ ਕੇ ਗਏ, ਮੰਨਦੇ ਹੀ ਕੋਈ ਨਹੀਂ। ਵੀ ਲੋਕਲ ਕਹਿੰਦੇ ਅਸੀਂ ਨਹੀਂ ਚੱਕਿਆ, ਅਸੀਂ ਨਹੀਂ ਹੱਥ ਲੈ ਗਿਆ ਕਿੱਥੇ। ਵੀਰਾ ਜੀ ਉਹ ਜਿਹੜੇ ਆਏ ਉਹ ਕਹਿੰਦੇ ਸਾਨੂੰ ਕਣਕ ਹੀ ਬਹੁਤ ਮਹਿੰਗੀ ਮਿਲੀ ਆ। ਅਵਾਰਾ ਪਸ਼ੂ ਦਾ ਕੋਈ ਜ਼ਿੰਮੇਵਾਰ ਨਹੀਂ ਹੁੰਦਾ। ਹਾਂ ਨਹੀਂ ਮੰਨ ਲਿਆ, ਠੀਕ ਹੈ। ਉਹ ਪਹਿਲਾਂ ਪਰ ਜਦੋਂ ਪੁੱਛਦੇ ਆ ਨਾ ਜਿਹੜੇ ਉੱਜੜ ਗਏ ਨਾ, ਉਹ ਕਹਿੰਦੇ ਸਾਨੂੰ ਤਾਂ ਭਾਈ ਕਣਕ ਵੀ ਉਦੋਂ ਨਾ ਬਹੁਤ ਮਹਿੰਗੀ ਮਿਲੀ ਆ। ਹਾਂ ਮੈਂ ਉਦੋਂ ਅਮਨਜੀਤ ਦੇ ਤੇ ਵੇਚਣ ਵਾਲਾ ਕੌਣ ਸੀ ਇਹ ਨਹੀਂ ਲੱਭਣ ਦੇ ਬੰਦੇ। ਹਾਂ ਲੱਭ ਤਾਂ ਗਿਆ, ਹੁਣ ਮੰਨੇ ਨਾ ਮੰਨੇ ਵੱਖਰੀ ਗੱਲ ਆ। ਨਹੀਂ ਲੱਭ ਨਹੀਂ ਗਿਆ, ਅਸੀਂ ਮਾਲ ਨੂੰ ਹੱਥ ਨਹੀਂ ਲਾਇਆ ਜਨਾਬ। ਅਸੀਂ ਸੁਣ ਲਾ ਠੀਕ ਹੈ। ਹਾਂ ਮਾਲ ਦੀ ਸੁਣ ਲਾ, ਅਫਰਾ ਤਫਰੀ ਇੰਨੀ ਪਈ ਸੀ ਨਾ ਜਨਾਬ। ਹਾਂ ਬਈ ਮਾਲ ਕਿਸੇ ਨੇ ਸਾਡੇ ਵੱਡਿਆਂ ਨੇ ਤਾਂ ਮਾਲ ਕਹਿੰਦੇ ਜੀ ਫੀ ਸਬੀਲਿਲlah। ਵਧੀਆ ਗੱਲ ਆ, ਸ਼ੁਕਰ ਲੱਗੇ ਤੁਹਾਡੇ ਨਾਲ ਭਾਜੀ। ਲੇਕਿਨ ਸਾਡੇ ਲਈ ਸਾਰੇ ਸਤਿਕਾਰਯੋਗ ਆ। ਅਸੀਂ ਤਾਂ ਮਜ਼ਾਕ ਕਰਦੇ, ਕੋਈ ਬੁਰਾ ਨਾ ਸਮਝ ਲਿਓ ਸਾਡੀ ਗੱਲ ਨੂੰ, ਮਦਦ ਕਰਦੇ ਜੀ। ਸਾਡੇ ਲਈ ਜਿੰਨੇ ਵੀ ਲੋਕਲ ਆ, ਜੋੜੇ ਵੀ ਬੜੇ ਕਾਬਲੇ ਇhtਰਾਮ ਆ ਸਾਡੇ ਲਈ। ਮੇਰੇ ਤਾਂ ਭਾਈ ਨਾਨਕੇ ਲੋਕਲਾਂ 'ਚ ਬੈਠੇ ਆ। ਹਾਂ ਅਸੀਂ ਲੋਕਲਾਂ ਨੂੰ ਕਿੱਦਾਂ ਮਾੜੇ ਕਹਦੀ। ਲੋਕਲ ਵੀ ਬੜੇ ਚੰਗੇ ਬੰਦੇ ਸੀ, ਬਹੁਤ ਚੰਗੇ ਲੋਕਲ ਸੀ, ਬੜੇ ਅੱਛੇ ਇਨਸਾਨ ਸੀ ਉਦੋਂ ਵੀ। ਸਹੀ ਬਾਤ ਤੇ ਲੇਕਿਨ ਇਹ ਕਿ ਨਾ ਮੁਹੱਬਤਾਂ ਵੰਡੀਆਂ, ਫਿਰ ਕੁਦਰਤੀ ਵੰਡ ਤਾਂ ਹੋਣੀ ਸੀ। ਬਸ ਹੋ ਗਈ ਜੀ, ਕੁਦਰਤ ਤੇ ਨਾ ਸੀ ਹੁਣ ਪਾਈਏ ਇਹਨੂੰ। ਕੁਛ ਆਪਣੀਆਂ ਕਹ ਲਓ ਵੀ ਡਿਮਾਂਡਾਂ ਸੀ, ਕੋਈ ਗਲਤੀਆਂ ਲਾ ਲਓ ਸਿਆਸਤਦਾਨਾਂ ਦੀਆਂ ਜੋ ਵੀ ਸੀ। ਹਾਂ ਉਹ ਫਿਰ ਵੰਡ ਕਾਦੀ ਹੋਈ, ਵੱਢਿਆ ਗਿਆ ਕਿ ਵੱਢ ਦਿੱਤਾ ਕਿ? ਹਾਂ ਸੁਣਾ ਦਿਓ, ਧਿਆਨ ਨਾਲ ਸੁਣਿਓ। ਹਾਂ ਬਾਪੂ ਸੀ, ਉਹਦੇ 5 ਪੁੱਤ। ਹਾਂ ਠੀਕ ਹੈ ਜੀ। ਮੁਰੱਬੇ ਦੇ ਮਾਲਕ ਸੀ ਉਹ। ਧਿਆਨ ਨਾਲ ਸੁਣਿਓ, ਮੁਰੱਬੇ ਦਾ ਮਾਲਕ ਸੀ ਬਾਪੂ, ਤਾਂ 5 ਉਹਦੇ ਪੁੱਤ ਸੀ, ਤਾਂ ਉਹ ਮੁਰੱਬੇ ਵਾਲੇ ਵੱਜਦੇ ਸੀ। ਹਾਂ ਜਦੋਂ 5 ਪੁੱਤ ਵਿਆਹ ਹੋ ਗਏ, ਜਿਹੜਾ ਗਵਲਾ ਸੀ ਉਹਨੇ ਰੌਲਾ ਪਾ ਲਿਆ ਕਿ ਮੈਂ ਤਾਂ ਨਹੀਂ ਰਹਿਣਾ, ਮੈਂ ਤਾਂ ਜੁਦਾ ਹੋਣਾ। ਬਾਪੂ ਨੇ ਬਹੁਤ ਸਮਝਾਇਆ, ਮੁਰੱਬੇ ਦਾ ਮਾਲਕ ਆ, ਬੰਦਾ ਬਣ ਜਾ, ਮੁਰੱਬੇ ਦਾ ਮਾਲਕ ਹੋਣਾ ਤੂੰ। ਹਾਂਜੀ ਰੁਪਈਆ 5 ਪੁੱਤੇ ਸੀ। ਰੁਪਈਆ ਟੁੱਟ ਜਾਣਾ ਨਾ, ਠੀਕ ਫਿਰ ਹੈ। ਚਵਾਨੀਆਂ ਬਣ ਉਹ ਜਾਣੀਆਂ। ਕਹਿੰਦਾ ਨਹੀਂ ਮੈਂ ਤਾਂ ਨਹੀਂ ਤੇਰੀ ਸੁਣਦਾ, ਮੈਨੂੰ ਤਾਂ ਵੰਡ ਦੇ। ਬਾਪੂ ਵਕਿਆ ਸੀਗਾ, ਉਹਨੇ ਵੰਡ ਕੇ ਹੁਣ 25 ਖੇਤਾਂ ਦਾ ਮੁਰੱਬਾ ਨਾ, ਤੇ ਉਹਨੇ 5 ਖੇਤ ਦੇ ਦਿੱਤੇ। ਤੇ 5 ਹੀ ਹੋਣੇ ਸੀ ਨਾ, ਤੇ ਉਹ 5 ਖੇਤਾਂ ਦਾ ਮਾਲਕ ਵੱਜਣ ਲੱਗ ਪਿਆ। ਤੇ ਦੂਜੇ ਭਰਾ 20 ਖੇਤਾਂ ਦੇ ਮਾਲਕ ਵੱਜਦੇ ਸੀ। ਤੇ ਉਹ ਦੂਜੇ ਨੇ ਉੱਠ ਕੇ ਫਿਰ ਭਰਾਵਾਂ ਦੇ ਖੇਤਾਂ 'ਚ ਆ ਵੜਿਆ, ਤੇ ਬਾਪੂ ਨੂੰ ਫੜ ਕੇ ਬਾਹਰ ਕੱਢਦਾ। ਕਹਿੰਦਾ ਬਾਪੂ ਇਹ ਵੀ ਮੇਰੀ ਆ, ਉਹ ਤੇਰੀ ਨਹੀਂ, ਤੈਂ 5 ਖੇਤ ਲੈ ਲਿਆ। ਹੁਣ 5 ਖੇਤਾਂ ਦਾ ਮਾਲਕ ਤੈਨੂੰ ਬਹੁਤ ਸਮਝਾਇਆ। ਠੀਕ ਆ। ਜਿਹੜੀਆਂ ਸਾਡੇ ਬਜ਼ੁਰਗ ਭੋਲੇ ਲੋਕ ਸੀ, ਉਹਨਾਂ ਨੂੰ ਪਤਾ ਨਹੀਂ ਕੀ ਹੋਣ ਲੱਗਾ। ਇੱਥੇ ਐਨ ਮਿਲਿਆ ਤਾਂ ਕੁਝ ਵੀ ਨਹੀਂ, ਜ਼ਮੀਨਾਂ ਵੀ ਨਹੀਂ ਬਣੀਆਂ, ਬਹੁਤਿਆਂ ਨੂੰ ਤਾਂ ਜ਼ਮੀਨਾਂ ਦੇ ਮਾਲਕ ਪੂਰੀਆਂ ਨਹੀਂ ਬਣੀਆਂ। ਕੋਈ 5 ਖੇਤ 7 10 ਮੁਰੱਬੇ ਦੇ ਮਾਲਕ ਉੱਥੇ ਤੁਰੇ ਫਿਰਦੇ। ਹਾਂ 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 ਠੀਕ ਹੈ ਜੀ। ਸਾਡੇ ਪਿੰਡ ਉਹਦੇ ਆਪਣੇ ਉਹ ਮੈਸੇਜ ਛੱਡੇ ਉਹਨਾਂ ਨੇ, ਕਰੀਮਪੁਰੀ ਪੱਟੀ ਵਾਲਿਆਂ ਨੇ, ਉਹ ਉੱਥੇ 2 ਮੁਰੱਬੇ ਦੇ ਮਾਲਕ ਸੀ, ਇੱਥੇ 7-8 ਖੇਤ ਮਿਲੇ ਉਹਨਾਂ ਵਿਚਾਰਿਆਂ ਨੂੰ। ਹਾਂਜੀ ਇਦਾਂ ਪੂਰੀਆਂ ਜ਼ਮੀਨਾਂ ਨਹੀਂ ਮਿਲੀਆਂ ਹੈਗੀਆਂ। ਠੀਕ ਹੈ ਜੀ। ਜਿਹੜੀਆਂ ਆਪਾਂ ਲੋਕ ਭੋਲੇ ਸੀਗੇ, ਆਪਾਂ ਨੂੰ ਪਤਾ ਨਹੀਂ ਕੀ ਹੋਣ ਲੱਗਾ, ਆਪਾਂ ਸੋਚਿਆ ਨਹੀਂ, ਮਰਵਾਇਆ ਅਸੀਂ ਆਪਣੇ ਭੂਆ ਫੁੱਫੀਆਂ ਭੈਣਾਂ ਧੀਆਂ ਤਾਏ ਚਾਚੇ ਮਰਵਾ ਲਏ।
15 ਦਿਨਾਂ ਲਈ ਕੀ ਹੋ ਗਿਆ, ਉਸ ਤੋਂ ਬਾਅਦ ਫਿਰ ਕੱਲ੍ਹ ਹੀ ਸ਼ਾਂਤੀ ਹੋ ਗਈ। ਸਹੀ ਗੱਲ ਆ, ਸੋਚਣ ਵਾਲੀ ਗੱਲ ਆ। ਠੀਕ ਹੈ ਜੀ। ਹੁਣ ਤੁਹਾਨੂੰ ਇੱਕ ਹੋਰ ਸੁਣਾਉਣਾ। ਸ਼ੇਰਨੀ ਨੇ ਜੰਮੇ 2 ਸ਼ੇਰ, ਉਹ ਆਪਣੀ ਮਾਂ ਦਾ ਦੁੱਧ ਪੀ ਕੇ ਤਕੜੇ ਹੋ ਜਾਂਦੇ ਆ। ਠੀਕ ਹੈ ਜੀ। ਉਹ ਇੱਕ ਦਿਨ ਸ਼ਿਕਾਰ ਨੂੰ ਨਿਕਲਦੇ 2 ਭਰਾ ਇਕੱਠੇ। ਜਦੋਂ ਰਾਸਤੇ ਜਾਂਦੇ ਤਾਂ ਚਰਸਤਾ ਬਣ ਜਾਂਦਾ। ਉਹ ਕਾਹਨਿਆਂ ਦੇ ਵਿੱਚ ਗਿੱਦੜ ਬੈਠਾ ਸੀ, ਤਾਂ ਗਿੱਦੜ ਨੇ ਜਦ ਦੇਖਿਆ ਵੀ ਸ਼ੇਰ ਆਉਂਦੇ ਆ, ਜਵਾਨੀ ਦੇ ਵਿੱਚ ਸੀਗੇ ਉਹ, ਤਾਂ ਗਿੱਦੜ ਨੇ ਪਹਿਲਾਂ ਭਜੱਕੀ ਇੱਧਰ ਨੂੰ ਦਿੱਤੀ। ਜਿਹੜਾ ਇੱਕ ਇੱਧਰਲੇ ਪਾਸੇ ਖੱਬੇ ਹੱਥ ਭਰਾ ਸੀਗਾ ਉਹ ਐਨ ਹੋ ਗਿਆ। ਗਿੱਦੜ ਨੇ ਸ਼ਤਾਨ ਸੀ, ਉਹਨੇ ਭਜੱਕੀ ਦਿੱਤੀ ਸੱਜੇ ਪਾਸੇ, ਦੂਜਾ ਇੱਧਰ ਨੂੰ ਹੋ ਗਿਆ। 76 ਸਾਲ ਹੋ ਗਿਆ ਇਕੱਠੇ ਨਹੀਂ ਹੋਏ ਮੁੜ ਕੇ। ਹਾਏ ਹਾਏ ਹਾਏ, ਕਿਆ ਮਿਸਾਲ ਦਿੱਤੀ ਹੈ। ਠੀਕ ਹੈ ਜੀ। ਸਿੱਖ ਧਰਮ ਮੁਸਲਮਾਨ ਧਰਮ ਤੋਂ ਬਗੈਰ ਅਧੂਰਾ, ਮੁਸਲਮਾਨ ਧਰਮ ਸਿੱਖ ਧਰਮ ਤੋਂ ਬਗੈਰ ਅਧੂਰਾ। ਠੀਕ ਹੈ ਜੀ। ਇਹ ਆਪਾਂ ਨੂੰ ਸਮਝਣਾ, ਆਪਾਂ ਨੂੰ ਪੈਣਾ। ਡਿਲੀਵਰੀ ਵੀ ਆਪਾਂ ਨੂੰ ਕਰਨੀ ਆਪਣੇ ਬੱਚਿਆਂ ਤੱਕ। ਉਹਨਾਂ ਨੂੰ ਪੜ੍ਹਾਓ ਜਿੰਨਾ ਪੜ੍ਹਾ ਸਕਦੇ, ਬੱਚਿਆਂ ਨੂੰ ਪੜ੍ਹਾਓ ਕਿਉਂਕਿ ਡਾਕਟਰ ਵਗੈਰਾ ਬਣਨ, ਤਾਂ ਕਿ ਜਿਹੜੇ ਫੀਮੇਲ ਦੀ ਜਿਹੜੀ ਸਟੈਂਡਰਡ ਚੱਕ ਹੋਵੇ। ਬੱਚੇ ਜਿੰਨੇ ਪੜ੍ਹਾ ਸਕਦੇ ਪੜ੍ਹਾਓ, ਤਾਂ ਕਿ ਸਾਡੇ ਬੱਚੇ ਆਉਣ। ਜਿਹੜੀ ਮਿਸਟੇਕ ਆਪਣੇ ਬਜ਼ੁਰਗਾਂ ਨੇ ਕਰ ਲਈ 47 ਉਹ ਭੋਲੇ ਸੀ, ਤਾਂ ਹੀ ਨਾ ਪਤਾ ਨਹੀਂ ਲੱਗਾ। ਤੇ ਹੁਣ ਤਾਂ ਆਪਾਂ ਬੱਚੇ ਪੜ੍ਹਾ ਸਕਦੇ ਹਾਂ। ਜੇ ਉਹ ਇੰਗਲਿਸ਼ ਪੜ੍ਹੀ ਹੋਊਗੀ, ਕੋਈ ਡਾਕਟਰ ਹੋਊ, ਕੋਈ ਇੰਜੀਨੀਅਰ ਹੋਊ, ਕੋਈ ਫਾਰਮਾਸਿਸਟ ਹੋਊ, ਕਿਸੇ ਨੇ PhD ਕਰਨੀ, ਕਮ ਸੇ ਕਮ ਉਹਨੇ ਅੱਖ 'ਚ ਅੱਖ ਪਾ ਗੱਲ ਤਾਂ ਕਰ ਸਕਣਾ। ਠੀਕ ਹੈ ਜੀ। ਲਾਸਟ ਵੀਕ ਸ਼ਾਇਦ ਤੁਸੀਂ ਉਹ ਕਿਸਾਨੀ ਮੋਰਚਾ ਚੱਲਦਾ ਇੰਡੀਆ ਵਿੱਚ। ਠੀਕ ਹੈ। ਡੱਲੇ ਵਾਲਾ ਬੈਠਾ ਭੁੱਖ ਹੜਤਾਲ ਤੇ ਸਵੈ ਮਾਨ ਸਿੰਘ ਡਾਕਟਰ ਅਮਰੀਕਾ ਦੇ ਸਪੈਸ਼ਲਿਸਟ ਹਾਰਟ ਦਾ, ਉਹਨੇ ਕਿਹਾ ਸੀ ਅੱਗੇ ਜੱਟ ਅਨਪੜ੍ਹ ਸੀ, ਹੁਣ ਜੱਟ ਪੜ੍ਹਿਓ ਆ। ਹੁਣ ਆਪਾਂ ਕਮ ਸੇ ਕਮ 10 ਤਾਂ ਪੜ੍ਹ ਹੀ ਗਏ ਨਾ, ਆਪਣੇ ਬੱਚੇ 12 ਵੀ ਪੜ੍ਹ ਗਏ, ਡਾਕਟਰ ਵੀ ਬਣ ਗਏ। ਹੁਣ ਉਹ ਜੱਟ ਅਨਪੜ੍ਹ ਨਹੀਂ ਰਹਿ ਗਿਆ। ਹੁਣ ਤੁਹਾਨੂੰ ਸਾਡੇ ਨਾਲ ਅੱਖ ਚੱਕ ਫੱਕੀ ਗੱਲ ਪਾਣੀ ਕਹਿਣੀ ਕਿ ਜੱਟ ਦਾ ਪੁੱਤ ਵੀ ਸਵਾਲ ਪਾਉਂਦਾ। ਕਹਿੰਦਾ ਮੈਂ ਪੰਜਾਬੀ, ਮੇਰੀ ਮਾਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਮੈਂ। ਠੀਕ ਹੈ। ਅਸੀਂ ਤਾਂ ਕਿਸੇ ਨਾਲ ਰਲਦੇ ਹੀ ਨਹੀਂ, ਸਾਡਾ ਫੂਡ ਨਹੀਂ ਰਲਦਾ, ਸਾਡੇ ਨੈਣ ਨਕਸ਼ ਨਹੀਂ ਰਲਦੇ, ਤੁਹਾਡੇ ਨੈਣ ਨਕਸ਼ ਸਾਡੇ ਨਾਲ ਰਲਦੇ ਆ। ਕਾਹਦੇ ਰਲਦੇ ਮੈਂ ਦੱਸੋ ਪਹਿਲਾਂ, ਕਿ ਸਾਡਾ ਬਜ਼ੁਰਗ ਹੈ। ਫਾਲੋ ਆਪਾਂ ਧਰਮ ਜਿਹੜਾ ਮਰਦੀ ਕਰੂ, ਬਹੁਤ ਧਰਮ ਬਹੁਤ ਉੱਚੀ ਚੀਜ਼ ਹੁੰਦੀ ਆ। ਉਹ ਤੇ ਕਿੰਤੂ ਪਰੰਤੂ ਨਹੀਂ, ਇਹ ਤੇ ਬਹੁਤ ਚਿਰ ਪਹਿਲਾਂ, ਸਦੀਆਂ ਪਹਿਲਾਂ ਸੈੱਟ ਹੋਇਆ। ਠੀਕ ਨਹੀਂ। ਹੁਣ ਆਪਣੇ ਕਈ ਫੂਡ, ਆਪਣੇ ਆਲੂ ਵਾਲੇ ਪਰੌਠੇ, ਸਮੋਸੇ ਆਪਣੇ ਚੱਲਦੇ ਆ, ਮੂਲੀਆਂ ਵਾਲੇ ਪਰੌਠੇ, ਸਾਗ ਮੱਕੀ ਦੀ ਰੋਟੀ, ਇਹ ਸਦੀਆਂ ਚੱਲਦਾ ਆਉਂਦਾ। ਉਹ ਤਾਂ ਹੀ ਚੱਲਿਆ ਕਿ ਲੋਕਾਂ ਨੂੰ ਲਾਈਕ ਕੀਤਾ। ਜਿਹੜੀ ਧਰਮ ਚੀਜ਼ ਨਹੀਂ, ਇਹ ਤੇ ਕਦੇ ਕਿੰਤੂ ਕੋਈ ਗੱਲ ਨਹੀਂ। ਆਪਾਂ ਬੈਠੀਏ, ਹੜ ਆਉਣ ਲੱਗਾ ਫਿਰਗਾ, ਉਹ ਦੂਜਾ ਕਹੀ ਜਾਂਦਾ ਮੇਰੇ ਤੇ ਨਹੀਂ ਚੜ੍ਹਨਾ, ਇੱਧਰ ਮੇਰੇ ਨਹੀਂ ਪਾਣੀ ਆਉਣਾ। ਜਦੋਂ ਹੜ ਨੇ ਆਉਣਾ ਸਾਰਿਆਂ ਦੇ ਚੜ੍ਹਨਾ। ਠੀਕ ਨਹੀਂ। ਜੇ ਕਹਦੀ ਆਪਾਂ ਉੱਪਰ ਕਦੇ AC ਤਾਂ ਹੀ ਲੱਗੇ ਹੋ, ਕਿੱਥੇ ਜਾਣਾ ਆਪਾਂ, ਸਾਰਿਆਂ ਨੇ ਉੱਥੇ ਹੀ ਜਾਣਾ। ਗੱਲ ਆਪਣੇ ਸਮਝਣ ਦੀ ਆ ਕਿ ਆਪਣਾ ਜਿਹੜਾ ਪੰਜਾਬ ਦਾ ਪਹਿਲਾਂ ਤੋਂ ਸਿਸਟਮ ਸੀਗਾ, ਇਹ ਯੂਨੀਵਰਸਲ ਸੀਗਾ ਪਹਿਲਾਂ ਤੋਂ। ਲੜਾਈਆਂ ਸਰਕਾਰਾਂ ਨਾਲ ਹੁੰਦੀਆਂ, ਥੋੜੀ ਸਰਕਾਰ ਨਾਲ ਲੜਾਈ ਹੈਗੀ ਆ। ਜਿਹੜੇ ਲੀਡਰ ਆ ਉਹ ਤਾਂ ਹੈ ਤੇ ਆਪਣੇ, ਉਹ ਵੀ ਮੁਸਲਮਾਨ ਭਰਾ ਹੀ ਆ, ਪਰ ਉਹ ਫਿਰ ਤੁਹਾਡੀ ਗੱਲ ਨਹੀਂ ਸੁਣਦੇ। ਉਹ ਆਮ ਇਨਸਾਨ ਦੀ ਲੜਾਈ ਸਰਕਾਰ ਨਾਲ ਰਹਿੰਦੀ, ਕਿਉਂਕਿ ਸਰਕਾਰ ਕਹਿੰਦੇ ਨਾ ਅੰਨੀ ਹੁੰਦੀ ਆ, ਉਹ ਗਰੀਬ ਦੀ ਨਹੀਂ ਸੁਣਦੀ। ਗਰੀਬ ਨੂੰ ਕੀ ਮਜਬੂਰੀ ਆ, ਸਮਝੇ ਨਾ, ਉਹਦੀ ਨਹੀਂ ਗੱਲ ਸੁਣਨੀ। ਉਹਨੇ ਜੋ ਉਹਦਾ ਦਿਲ ਕਰਦਾ, ਉਹ ਕਹਿੰਦੇ ਭਾਵੇਂ PhD ਕੀਤੀ, ਡਾਕਟਰ ਹੋ ਸਕਦਾ, ਸਾਡਾ ਕਮਲਾ ਵੀ ਹੋਵੇ। ਡਾਕਟਰ ਤਾਂ ਬਾਹਰ ਹੈ ਨਾ, ਘਰ ਉਹਦੀ ਕਿੱਦਾਂ ਦੀ ਕੰਡੀਸ਼ਨ ਹੈ। ਇਹ ਆਪਾਂ ਸੋਚਣਾ ਕਿ ਆਪਣੇ ਬੱਚੇ ਜ਼ਰੂਰ ਪੜ੍ਹਾਓ, ਜਿੰਨੇ ਪੜ੍ਹ ਸਕਦੇ ਉਨੇ ਪੜ੍ਹਾਓ। ਸੰਗਤ ਨੂੰ ਲੈ ਕੇ ਆਏ ਆ ਜੀ ਗੁਰਦੁਆਰਾ ਪੱਟੀ ਸਾਹਿਬ। ਇਹ ਗੁਰਦੁਆਰਾ ਵੀ ਬਿਲਕੁਲ ਉਹਦੇ ਨਾਲ ਹੀ ਹੈ ਜੀ, ਬਾਲ ਲੀਲਾ ਦੇ ਨਾਲ ਹੀ ਹੈ ਜੀ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ, ਪੰਡਤ ਗੋਪਾਲ ਦਾਸ, ਬ੍ਰਿਜਲਾਲ ਤੇ ਮੌਲਵੀ ਕੁਤਬਦੀਨ ਉਹ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਪੜ੍ਹਨ ਲਈ ਆਏ ਸਨ। ਅੱਛਾ। ਐਸੇ ਹੀ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੱਟੀ ਨਾਮੀ ਬਾਣੀ ਉਚਾਰਨ ਕੀਤੀ ਸੀ। 6 ਸਾਲ ਦੀ ਉਮਰ ਦੇ ਵਿੱਚ। ਕਿਆ ਬਾਤ ਹੈ ਜੀ, ਬੜੀ ਗੱਲ ਹੈ ਜੀ। ਇਹ ਜੀ ਗੁਰਦੁਆਰਾ ਪੱਟੀ ਸਾਹਿਬ, ਇਹ ਦਰਸ਼ਨ ਕਰੋ ਜੀ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸਾਡੀਆਂ ਚੜ੍ਹਦੇ ਪੰਜਾਬ ਤੋਂ ਆਉਂਦੀਆਂ, ਉਹਨਾਂ ਨੂੰ ਇਸ ਗੁਰਦੁਆਰੇ ਦੇ ਬਾਰੇ ਇੰਨਾ ਨਹੀਂ ਪਤਾ ਹੋਣਾ, ਕਿਉਂਕਿ ਇੱਥੇ ਜ਼ਿਆਦਾ ਨਹੀਂ ਆਉਂਦੇ। ਜਦੋਂ ਗੁਰਪੁਰਬ ਤੇ ਆਉਂਦੇ ਉਦੋਂ ਤੇ ਆਉਂਦੇ ਹੋਣੇ, ਲੇਕਿਨ ਅਗਰ ਖੁੱਲ੍ਹੇ ਵਿਜੇ ਦੀ ਗੱਲ ਕਰੀਏ ਤਾਂ ਉਹ ਅਕਸਰ ਇਹ ਗੁਰਦੁਆਰੇ ਨੂੰ ਮਿਸ ਕਰ ਜਾਂਦੇ ਆ। ਤੇ ਵਿਜ਼ਿਟ ਕਰਨਾ ਚਾਹੀਦਾ, ਦੇਖਣਾ ਚਾਹੀਦਾ, ਦਰਸ਼ਨ ਕਰਨੇ ਚਾਹੀਦੇ ਆ ਜੀ। ਇਹ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਵਿਊ ਦਿਖਾਉਂਦੇ ਆ ਜੀ ਗੁਰਦੁਆਰਾ ਸਾਹਿਬ ਦਾ। ਇਹ ਨਿਸ਼ਾਨ ਸਾਹਿਬ ਆ ਜੀ। ਤੇ ਬਿਲਡਿੰਗ ਕਾਫੀ ਪੁਰਾਣੀ ਆ। ਇੱਥੇ ਦਰਵਾਜ਼ੇ ਆ ਜਿੰਨੇ ਵੀ ਲੱਗੇ ਹੋਏ ਆ, ਦਰਵਾਜ਼ੇ ਤੁਹਾਨੂੰ ਦਿਖਾਣੇ ਆ, ਬਿਲਕੁਲ ਪੁਰਾਣੇ ਦੌਰ ਦੇ ਲੱਗੇ ਹੋਏ ਆ। 1947 ਦੀ ਵੰਡ ਤੋਂ ਪਹਿਲਾਂ ਦੇ ਕਿਤੇ ਲੱਗੇ ਹੋਏ। ਇੱਦਾਂ ਦੇ ਦਰਵਾਜ਼ੇ ਹੁਣ ਤੇ ਬਣਦੇ ਹੀ ਨਹੀਂ ਹੈਗੇ ਜੀ। ਬਹੁਤ ਸੋਹਣਾ ਸਾਫ ਸੁਥਰਾ ਮਾਹੌਲ। ਇਹ ਦਰਖਤ ਪੁਰਾਣਾ ਲੱਗਾ ਹੋਇਆ।
ਇਹ ਦਲਾਨ ਵੇਖੋ ਜੀ, ਗਾਡਰ ਇੱਥੇ ਦੇਖੋ ਕਿੱਡੇ ਕਿੱਡੇ ਭਾਰੇ ਪੁਰਾਣੇ ਸਮਿਆਂ ਦੇ ਗਾਡਰ ਪਏ ਆ। ਤੇ ਇਹ ਬੱਚੇ ਛੋਟੇ ਛੋਟੇ ਵੀ ਇੱਥੇ ਬੈਠੇ ਮਸਤੀਆਂ ਕਰਨ ਡਏ ਆ। ਕਿੱਦਾਂ ਵੇ ਸਿੰਘੋ, ਕੀ ਹਾਲ ਚਾਲ ਆ? ਕੀ ਨਾਂ ਤੇਰਾ? ਤਜਵੀਰ ਤੇਰਾ? ਜਸਰਾਜ ਸਿੰਘ ਜਸਰਾਜ ਸਿੰਘ। ਤੂੰ ਪੁੱਤ? ਸੰਦੀਪ ਸਿੰਘ ਸੰਦੀਪ ਕੀ ਹਾਲ ਆ? ਠੀਕ ਹੋ? ਇਹ ਦੇਖੋ ਜੀ ਦਰਵਾਜ਼ਾ, ਤੇ ਇਹ ਆਪਣਾ ਕਿੱਡਾ ਵੱਡਾ ਭਾਰਾ ਗੇਟ ਲੱਗਾ ਹੋਇਆ ਆ। ਵਾਹ ਜੀ ਵਾਹ, ਇਤਿਹਾਸਕ ਗੁਰਦੁਆਰਾ ਹੈ ਜੀ। ਇਹ ਵੀ ਆਪਣੀ ਇੱਕ ਤਾਰੀਖ ਰੱਖਦਾ ਆ। ਇੱਥੇ ਵੀ ਦਰਸ਼ਨ ਕਰਨ ਲਈ ਜ਼ਰੂਰ ਆਇਆ ਕਰੋ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਐਸੇ ਸਥਾਨ ਤੇ ਸ੍ਰੀ ਗੁਰੂ ਨਾਨਕ 6 ਸਾਲ ਦੀ ਉਮਰ ਦੇ ਵਿੱਚ ਪੰਡਿਤ ਗੋਪਾਲ ਦਾਸ, ਪੰਡਿਤ ਬਿਰਜਲਾ ਅਤੇ ਮੌਲੀ ਕੁਤਬ ਜਿਨ ਕੋ ਪੜਨ ਵਾਸਤੇ ਆਏ ਸੀ। ਐਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਪੱਟੀ ਬਾਣੀ ਉਚਾਰੀ ਸੀ। ਸੱਸਾ ਸੋਏ ਸਿਰਸ ਨਿਸਾਜੇ ਸਭਨਾ ਸਾਹਿਬ ਇੱਕ। ਸ੍ਰਿਸ਼ਟੀ ਦਾ ਸਾਜਣ ਵਾਲਾ ਪਰਮਾਤਮਾ ਇੱਕ ਹੈ। ਇਸ ਲਈ ਇਸ ਮਹਾਰਾਜ ਜੀ ਸਿੰਘ ਦੇ ਵੇਲੇ ਦਾ ਬਣਿਆ ਹੋਇਆ ਅੰਦਰੋਂ ਆਏ ਤੋਂ ਚੈੱਕ ਕਰਵਾ ਦਿੰਦਾ। ਮਹਾਰਾਜ ਜੀ ਸਿੰਘ ਦੇ ਵੇਲੇ ਦਾ ਬਣਿਆ ਹੋਇਆ, ਉਹ ਤੋਂ ਕੋਈ ਛੇੜਛਾੜ ਨਹੀਂ ਇਸ ਥੱਲੇ ਟੈਲ ਆਈ। ਵਾਹ ਜੀ ਵਾਹ, ਵਾਹ ਜੀ ਵਾਹ, ਇਹ ਤਾਂ ਬਹੁਤ ਇਤਿਹਾਸਕ ਹੈ ਜੀ। ਆ ਉਸੇ ਤਰ੍ਹਾਂ ਹੀ ਕਮ ਸੇ ਕਮ 200 ਸਾਲ ਤੋਂ 200 ਸਾਲ ਪੁਰਾਣਾ। ਇਹ ਦੇਖੋ ਜੀ, ਬਿਲਕੁਲ ਤਸਵੀਰਾਂ, ਇਹ ਤਸਵੀਰਾਂ ਵੀ ਉਦੋਂ ਦੀਆਂ ਬਣੀਆਂ। ਹਾਂਜੀ, ਕੀ ਬਾਤ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਬਣੇ ਹੋਏ। ਹਾਂ, ਵਾਹ ਜੀ ਵਾਹ, ਇਹਨਾਂ ਕੋਈ ਛੇੜਛਾੜ ਨਹੀਂ ਹੋਈ। ਕੋਈ ਛੇੜਛਾੜ ਕਮਾਲ ਹੈ। ਦੇਖੋ ਜੀ, ਆਹ ਚੀਜ਼ ਮੇਰਾ ਨਹੀਂ ਖਿਆਲ ਕਿ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਕਿਸੇ ਲੋਕ, ਕਿਸੇ ਵੀ ਸਾਡੇ ਯਾਤਰੀ ਨੇ ਜਾਂ ਸਾਡੇ ਗੈਸਟ ਜਿਹੜੇ ਆਉਂਦੇ ਵਿਜ਼ਿਟ ਕਰਨ ਪਾਕਿਸਤਾਨ, ਉਹਨਾਂ ਨੇ ਨਹੀਂ ਦੇਖੀ ਹੋਣੀ ਅੱਜ ਤੋਂ ਪਹਿਲੇ। ਕਿ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ। ਬਹੁਤ ਖੂਬਸੂਰਤ ਔਰ ਬਹੁਤ ਯਾਦਗਾਰ ਇਤਿਹਾਸਕ ਜਗ੍ਹਾ ਜਿੱਥੇ ਤੁਸੀਂ ਲਾਜ਼ਮੀ ਆਏ ਹੋ। ਰੈਸਟ ਏਰੀਆ ਵਿੱਚ ਰੁਕੇ ਹਾਂ ਜੀ ਅਸੀਂ। ਇੱਥੇ ਚਾਹ ਪੀਣੀ ਸੀਗੀ। ਚੜ੍ਹਦੇ ਪੰਜਾਬ ਤੋਂ ਆਏ ਹੋਏ ਪੁਰਾਣੇ ਮਹਿਮਾਨ ਸਾਡੇ ਨਾਲ ਆ ਜੀ। ਆਪਣਾ ਹੁਣ ਚਾਹ ਪੀਣਗੇ। ਇਹ ਖਾਸ ਕਰ ਵੀਡੀਓ ਉਹਨਾਂ ਲੋਕਾਂ ਲਈ ਜਿਹੜੇ ਇਹ ਕਹਿੰਦੇ ਕਿ ਪਾਕਿਸਤਾਨ 'ਚ ਬੰਦੇ ਜਾ ਕੇ ਨਾ ਫਿਰਦੇ ਤੁਰਦੇ ਨਹੀਂ ਹੈਗੇ, ਇਕੱਲੇ ਕਾਰੇ ਫਿਰ ਨਹੀਂ ਸਕਦੇ ਹੈਗੇ। ਤੇ ਉਹ ਹੁਣ ਅਸੀਂ ਇਹ ਮੋਟਰਵੇ ਦਾ ਇਹ ਰੈਸਟ ਏਰੀਆ ਹੈ ਜਿੱਥੇ ਅਸੀਂ ਚਾਹ ਪੀਣ ਲੱਗੇ। ਚਾਹ ਵੀ ਕੁਝ ਸਪੈਸ਼ਲ ਹੀ ਹੈ ਜੀ। ਇਹ ਗੁੜ ਦੀ ਚਾਹ ਆ, ਕਹਿੰਦੇ ਵੀ ਵਧੀਆ ਹੁੰਦੀ ਆ। ਬਾਕੀ ਹੁਣ ਪੀ ਕੇ ਪਤਾ ਲੱਗੂ ਵੀ ਕਿਦਾਂ ਦੀ ਆ। ਤੁਹਾਨੂੰ ਇਹ ਜਿਹੜਾ ਏਰੀਆ ਦੇਖ ਕੇ ਕਿਹੋ ਜਿਹਾ ਲੱਗਾ, ਕਿਦਾਂ ਲੱਗਾ, ਕੀ ਗੁਮਾਨ ਹੋਇਆ? ਓਪਨਲੀ ਅਸੀਂ ਘੁੰਮ ਫਿਰ ਰਹੇ ਹਾਂ। ਕੋਈ ਜਿੱਦਾਂ ਆਪਣਾ ਚੜ੍ਹਦੇ ਪੰਜਾਬ ਵਿੱਚ ਆ, ਜਿੱਦਾਂ ਆਪਾਂ ਉੱਥੇ ਤੁਰੇ ਫਿਰਦੇ ਆ, ਇਦਾਂ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਹਾਂ। ਪਰ ਇਹਨਾਂ ਦੀ ਇੱਕ ਪ੍ਰੋਟੋਕਾਲ ਤੁਹਾਨੂੰ ਦਿੰਦੇ ਹੈਗੇ, ਜਿਹੜਾ ਸਿਕਿਉਰਿਟੀ ਸਾਡੇ ਨਾਲ ਲਾਈ, ਉਹ ਕਮਾਂਡੋ ਹੈਗੇ ਇਹਨਾਂ ਦੇ, ਨਾ ਸੇਫਟੀ ਵਾਸਤੇ। ਹਾਂ। ਹੋਰ ਕੋਈ ਪ੍ਰੋਬਲਮ ਨਹੀਂ ਕੋਈ ਹੈਗੀ। ਕੋਈ ਪ੍ਰੋਬਲਮ ਨਹੀਂ। ਹਾਂ, ਇਹ ਵੀ ਮਖਸੂਸ ਏਰੀਆ ਜੀ ਲੱਗੇਗਾ। ਬਾਕੀ ਤਾਂ ਉਦਾਂ ਹੀ ਆਪਾਂ ਤੁਰੇ ਫਿਰਦੇ ਆ। ਤਾਂ ਅਸੀਂ ਹੁਣ ਬੈਠੇ ਆ ਰੈਸਟ ਏਰੀਆ ਵਿੱਚ ਬੈਠੇ ਆ। ਇੱਥੇ ਖਾਣ ਪੀਣ ਲਈ ਐਨ ਬੜੀਆ ਮੌਜਾਂ, ਪਾਣੀ ਪੀਣ। ਚਲੋ ਫਿਰ ਘਰੋਂ ਚੁਸਕੀ ਇੱਕ ਚਾਹ ਦੀ ਦੱਸੋ ਕਿਦਾਂ ਦੀ ਆ? ਚਾਹ ਲਓ। ਹਾਂ। ਆ ਰਹੀ ਨਜ਼ਾਰੇ ਲੱਗੇ ਪਏ ਆ। ਮੈਂ ਕਿਹਾ ਸੁਣਿਆ ਸੀ ਇਹ ਵੀ ਲਾਹੌਰ ਦਾ ਜਿਹੜਾ ਫੂਡ ਆ ਨਾ, ਬੇ ਨੰਬਰ 1 ਆ। ਅੱਜ ਦੇਖ ਵੀ ਲਿਆ। ਆ ਦੇਖੋ ਤਾਂ ਸਹੀ, ਥੱਲੇ ਦੇਖੋ। ਮੈਂ ਅੱਜ ਤੱਕ ਨਹੀਂ ਕਦੇ ਦੇਖਿਆ। ਇੰਨੇ ਦੇਸ਼ਾਂ 'ਚ ਅਸੀਂ ਗਏ ਆ। ਅੱਛਾ, ਵੈਰੀ ਗੁੱਡ। ਦੇਖ ਕੇ ਰੂਹ ਖੁਸ਼ ਹੋ ਗਿਆ। ਫਾਈਨਲੀ ਪਹੁੰਚ ਚੁੱਕੇ ਜੀ ਇਲਿਆਸ ਦੁੰਬਾ ਕੜਾਈ ਜੋਹਰ ਟਾਊਨ ਦੇ ਵਿੱਚ। ਇੱਥੇ ਅਸੀਂ ਹੁਣ ਖਾਣਾ ਖਾਣ ਤੋਂ ਬਾਅਦ ਆਪਣਾ ਰੂਮ 'ਚ ਜਾਵਾਂਗੇ। ਉਸ ਤੋਂ ਬਾਅਦ ਅਸੀਂ ਕੱਲ ਨੂੰ ਜਿੱਥੇ ਜਾਣਾ ਆ ਉਹ ਵੀ ਤੁਹਾਨੂੰ ਅੱਜ ਹੀ ਦੱਸ ਦਿੰਦੇ ਕਿ ਕੱਲ ਨੂੰ ਅਸੀਂ ਫੈਸਲਾਬਾਦ ਜਾਣਾ ਆ ਜੀ। ਉੱਥੇ ਸਰਦਾਰ ਸਾਹਿਬ ਉਹਨਾਂ ਦਾ ਜਿਹੜਾ ਪਿਛਲਾ ਪਿੰਡ ਆ, ਉੱਥੋਂ ਉੱਠ ਕੇ ਆਉਣ ਵਾਲੇ ਲੋਕ ਜਿਹੜੇ ਉਹਨਾਂ ਨਾਲ ਮੁਲਾਕਾਤ ਕਰਨੀ ਆ। ਇੱਕ ਕਾਫੀ ਲੰਬਾ ਪ੍ਰੋਗਰਾਮ ਹੋਏਗਾ। ਤੇ ਅੱਜ ਦਾ ਸਾਡਾ ਵਲੌਗ ਜਿਹੜਾ ਨਾ, ਉਹ ਤੁਹਾਨੂੰ ਅਗਰ ਅੱਛਾ ਲੱਗਾ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਔਰ ਅਗਰ ਸਾਂਝ ਟਰੈਵਲ ਐਂਡ ਟੂਰ ਦੇ ਨਾਲ ਤੁਸੀਂ ਰਾਬਤਾ ਕਰਨਾ ਤੇ ਸਾਡੇ ਦਿੱਤੇ ਹੋਏ ਨੰਬਰ ਤੇ ਰਾਬਤਾ ਕਰਕੇ ਸਾਡੇ ਨਾਲ ਪਾਕਿਸਤਾਨ ਦਾ ਵਿਜ਼ਿਟ ਕਰ ਸਕਦੇ ਹਾਂ। ਅਸੀਂ ਤੁਹਾਨੂੰ ਪਾਕਿਸਤਾਨ ਦਾ ਉਹ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਨੂੰ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ, ਔਰ ਉਹ ਖੂਬਸੂਰਤ ਚਿਹਰਾ ਹੋਏਗਾ ਜੀ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰੱਖਾ। ਇਲਿਆਸ ਦੁੰਬਾ ਕੜਾਈ। ਲਓ ਜੀ, ਅਸੀਂ ਨਾ ਇਲਿਆਸ ਦੁੰਬਾ ਕੜਾਈ 'ਚ ਆਏ ਸੀਗੇ ਤੇ ਬੜਾ ਵਧੀਆ ਫੂਡ, ਇਹਨਾਂ ਦਾ ਟੇਸਟ ਬੜਾ ਹੀ ਇੰਜੋਏ ਕੀਤਾ। ਘੱਟੋ ਘੱਟ 2 ਘੰਟੇ ਅਸੀਂ ਇੱਥੇ ਇਹਨਾਂ ਕੋਲ ਐਂਟਰਟੇਨਮੈਂਟ ਕੀਤਾ ਆ। ਤੇ ਫੂਡ ਬੜਾ ਵਧੀਆ, ਫਰੈਸ਼ ਆ, ਟੇਸਟੀ ਆ। ਤੇ ਅਸੀਂ ਲਾਈਕ ਕੀਤਾ। ਸਾਰੇ ਆਇਆ ਕਰੋ ਗਾਹਾਂ ਵਾਸਤੇ। ਇਹਨਾਂ ਕੋਲ ਜੇ ਕੋਈ ਪੰਜਾਬੀ ਆਵੇ ਜਾਂ ਸਰਦਾਰ ਆਵੇ, ਇਹਨਾਂ ਕੋਲ ਜ਼ਰੂਰ ਆਇਆ ਕਰੋ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ।